ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 5 ਸਤੰਬਰ ਹੈ। 5 ਸਤੰਬਰ 1623 ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਸੂਰਜਮਲ ਦਾ ਜਨਮ 5 ਸਤੰਬਰ 1623 ਦੇ ਦਿਨ ਮਾਤਾ ਮਹਾਦੇਵੀ ਦੀ ਕੁੱਖ ਤੋਂ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ। ਸੂਰਜਮਲ ਬਹੁਤਾ ਸਮਾਂ ਕੀਰਤਪੁਰ ਦੇ ਵਿੱਚ ਹੀ ਰਿਹਾ। ਉਸ ਦਾ ਵਿਆਹ ਬੀਬੀ ਖੇਮਕੌਰ ਪੁੱਤਰੀ ਭਾਈ ਖੇਮਚੰਦ ਸਿੱਲੀ ਦੀ ਬੇਟੀ ਦੇ ਨਾਲ ਹੋਇਆ ਸੀ। ਉਸ ਦੇ ਘਰ ਦੀਪਚੰਦ ਅਤੇ ਆਨੰਦਚੰਦ ਦੋ ਬੇਟੇ ਪੈਦਾ ਹੋਏ ਸਨ। 5 ਸਤੰਬਰ 1914 ਬੇਲਾ ਸਿੰਘ ਗੋਰਿਆਂ ਦਾ ਟਾਊਟ ਸਿੱਖ ਆਗੂਆਂ ਤੇ ਵਾਰ ਕਰਨਾ ਚਾਹੁੰਦਾ ਸੀ। ਅਰਜਨ ਸਿੰਘ ਦਾ ਸੰਸਕਾਰ 5 ਸਤੰਬਰ ਨੂੰ ਹੋਇਆ। ਸੰਸਕਾਰ ਮਗਰੋਂ ਸਿੱਖ ਗੁਰਦੁਆਰੇ ਦੇ ਵਿੱਚ ਬੈਠੇ ਸਨ ਤਾਂ ਅਰਜਨ ਸਿੰਘ ਦੇ ਯਾਰ ਬੇਲਾ ਸਿੰਘ ਜੋ ਪਹਿਲਾਂ ਹੀ ਤਿਆਰੀ ਕਰਕੇ ਆਇਆ ਹੋਇਆ ਸੀ, ਉਸ ਨੇ ਗੁਰਦੁਆਰੇ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਪਹਿਲੋਂ ਜ਼ਿਲ੍ਹਾ ਲਾਹੌਰ 1947 ਤੋਂ ਬਾਅਦ ਅੰਮ੍ਰਿਤਸਰ ਅਤੇ 2006 ਤੋਂ ਜ਼ਿਲ੍ਹਾ ਤਰਨਤਾਰਨ ਉਹਨਾਂ ਤੇ ਗੋਲੀਆਂ ਚਲਾਈਆਂ। ਉਸ ਦੇ ਬਚਾਅ ਵਾਸਤੇ ਬਤਨ ਸਿੰਘ ਦਲੇਲ ਸਿੰਘ ਵਾਲਾ ਹੁਣ ਜ਼ਿਲ੍ਹਾ ਮਾਨਸਾ ਅੱਗੇ ਆਇਆ। ਬੇਲਾ ਸਿੰਘ ਨੇ ਉਸ ਤੇ ਵੀ ਫਾਇਰ ਕਰ ਦਿੱਤਾ। ਇਹ ਦੋਵੇਂ ਅਗਲੇ ਦਿਨ ਚੜ੍ਹਾਈ ਕਰ ਗਏ। ਭਾਵੇਂ ਸਰਕਾਰ ਨੇ ਬੇਲਾ ਸਿੰਘ ਤੇ ਮੁਕੱਦਮਾ ਚਲਾਇਆ ਸੀ ਪਰ ਇਹ ਦਿਖਾਵੇ ਦੀ ਕਾਰਵਾਈ ਸੀ। ਬੇਲਾ ਸਿੰਘ ਦੇ ਹੱਕ ਦੇ ਵਿੱਚ ਅਮਰ ਨੱਥਾ ਗੰਗੂਰਾਮ ਅਤੇ ਡਾਕਟਰ ਰਘੂਨਾਥ ਤੋਂ ਇਲਾਵਾ ਹੌਪਕਿੰਸਨ ਸਫਾਈ ਦੇ ਗਵਾਹ ਵਜੋਂ ਪੇਸ਼ ਹੋਇਆ ਸੀ ਅਤੇ ਇਹਨਾਂ ਦੋ ਕਤਲਾਂ ਨੂੰ ਆਪਣੇ ਬਚਾਅ ਵਾਸਤੇ ਕੀਤੇ ਕਤਲ ਗਰਦਾਨਿਆ ਗਿਆ ਸੀ। ਇਹ ਸਾਰੀ ਸਕੀਮ ਅਤੇ ਕਾਰਵਾਈ ਹੌਪਕਿੰਸਨ ਦੀ ਸੀ। ਇਹ ਧੱਕਾ ਵੇਖ ਕੇ ਭਾਈ ਮੇਵਾ ਸਿੰਘ ਲੋਪੋ ਜਰ ਨਾ ਸਕਿਆ ਅਤੇ ਉਸਨੇ ਹੌਪਕਿੰਸਨ ਨੂੰ ਸਜ਼ਾ ਦੇਣ ਵਾਸਤੇ 21 ਅਕਤੂਬਰ 1914 ਦੇ ਦਿਨ ਜਦ ਹੌਪਕਿੰਸਨ ਅਦਾਲਤ ਦੇ ਵਿੱਚ ਬੇਲਾ ਸਿੰਘ ਦੇ ਹੱਕ ਦੇ ਵਿੱਚ ਗਵਾਹੀ ਦੇਣ ਵਾਸਤੇ ਪੁੱਜਿਆ ਤਾਂ ਮੇਵਾ ਸਿੰਘ ਨੇ ਉੱਥੇ ਹੀ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਮੇਵਾ ਸਿੰਘ ਨੂੰ 11 ਜਨਵਰੀ 1915 ਦੇ ਦਿਨ ਫਾਂਸੀ ਦਿੱਤੀ ਗਈ ਸੀ। 5 ਸਤੰਬਰ 1922 ਦੇ ਦਿਨ ਲੈਲਪੁਰ ਦੇ ਅਕਾਲੀ ਜਥੇ ਦਾ ਮੁਖੀ ਪ੍ਰਿਥੀਪਾਲ ਸਿੰਘ ਜੱਥਾ ਲੈ ਕੇ ਗਿਆ। ਪੁਲਿਸ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਸਾਰੇ ਸਿੱਖਾਂ ਨੂੰ ਬੇਹੋਸ਼ ਕਰ ਦਿੱਤਾ ਪਰ ਪ੍ਰਿਥੀਪਾਲ ਸਿੰਘ ਵਾਰ-ਵਾਰ ਉੱਠਣ ਦੀ ਕੋਸ਼ਿਸ਼ ਕਰਦਾ ਰਿਹਾ। ਜਦ ਹੀ ਉਹ ਸਿਰ ਚੁੱਕਦਾ ਤਾਂ ਪੁਲਿਸ ਦੀਆਂ ਲਾਠੀਆਂ ਉਸ ਤੇ ਵਾਰ ਪੈਂਦੀਆਂ। ਅਖੀਰ ਬੇਹੋਸ਼ ਹੋਏ ਪ੍ਰਿਥੀਪਾਲ ਸਿੰਘ ਨੂੰ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਪ੍ਰਿਥੀਪਾਲ ਸਿੰਘ ਦੇ ਇੰਨੀਆਂ ਡੂੰਘੀਆਂ ਸੱਟਾਂ ਲੱਗੀਆਂ ਕਿ ਉਹ ਕਦੇ ਵੀ ਰਾਜ਼ੀ ਨਾ ਹੋ ਸਕਿਆ ਅਤੇ 2 ਅਪ੍ਰੈਲ 1924 ਦੇ ਦਿਨ ਚੜ੍ਹਾਈ ਕਰ ਗਿਆ। 5 ਸਤੰਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਸਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬੱਗੇ ਖੁਰਦ ਜ਼ਿਲ੍ਹਾ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਪੰਜਾਬ ਪੁਲਿਸ ਨੇ ਸ਼ਮਸ਼ੇਰ ਸਿੰਘ ਸ਼ੰਮੀ ਪੁੱਤਰ ਮਿਲਖਾ ਸਿੰਘ ਲਿਲਾਰੀ ਵਾਸੀ ਬਰਨਾਲਾ ਰੋਡ ਰਾਏਕੋਟ ਲੁਧਿਆਣਾ, ਜਤਿੰਦਰ ਸਿੰਘ ਸੋਹੀ ਪੁੱਤਰ ਜਥੇਦਾਰ ਹਰਨੇਕ ਸਿੰਘ ਵਾਸੀ ਸੋਹੀਆਂ ਲੁਧਿਆਣਾ, ਇਹਨਾਂ ਨੂੰ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 5 ਸਤੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਗੁਰਜੰਟ ਸਿੰਘ ਜੋਗਾ, ਗੁਰਲਾਲ ਸਿੰਘ ਲੀਲਾ ਵਾਸੀ ਚੂਸਲ ਖੁਰਦ ਅਤੇ ਗੁਰਜੰਟ ਸਿੰਘ ਵਾਸੀ ਬੀਰੇਵਾਲਾ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ। 5 ਸਤੰਬਰ 1991 ਦੇ ਦਿਨ ਹੀ ਪੰਜਾਬ ਪੁਲਿਸ ਨੇ ਬਲਬੀਰ ਸਿੰਘ ਲੱਦੜ ਪੁੱਤਰ ਬੰਤਾ ਸਿੰਘ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 5 ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਵਿਜੇਪਾਲ ਸਿੰਘ ਅਤੇ ਗੁਰਜਿੰਦਰ ਸਿੰਘ ਜਲੰਧਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 5 ਸਤੰਬਰ 2014 ਦੇ ਦਿਨ ਟੀਚਰਸ ਡੇ ਤੇ ਭਾਰਤ ਦੇ ਭਾਜਪਾ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਧੱਕੇ ਦੇ ਨਾਲ ਬੱਚਿਆਂ ਨੂੰ ਆਪਣਾ ਲੈਕਚਰ ਸੁਣਾਇਆ ਸੀ। ਇਸ ਵਾਸਤੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਵੀ ਸ਼ਾਮ 3:30 ਤੋਂ ਪੌਣੇ 5 ਵਜੇ ਤੱਕ ਬਣੀ ਰੱਖਿਆ। ਮੋਦੀ ਨੇ ਇਹ ਹਰਕਤ ਆਪਣੀ ਮਸ਼ਹੂਰੀ ਵਾਸਤੇ ਕੀਤੀ ਸੀ ਪਰ ਲੋਕਾਂ ਨੇ ਇਸ ਹੋਸ਼ਾਪਣ ਵਾਸਤੇ ਮੋਦੀ ਨੂੰ ਸਗੋਂ ਗਾਲਾਂ ਕੱਢੀਆਂ। ਇਸੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।